ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 11 ਦਸੰਬਰ ਦਿਨ ਐਤਵਾਰ ਤੇ ਸਾਡੇ ਨਾਲ ਸਾਡੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ, ਤਲਵਿੰਦਰ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ, 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਆਪਾਂ ਪੰਨੂ ਜੀ ਸ਼ੁਰੂਆਤ ਕਰਦੇ ਹਾਂ। ਪਾਰਲੀਮੈਂਟ ਚੱਲਣ ਦੇ ਕੋਈ ਅਸਾਰ ਨਹੀਂ ਨਜ਼ਰ ਆ ਰਹੇ ਜੀ। ਇਹ ਜਿਹੜਾ ਸਰਦ ਰੁੱਤ ਦਾ ਇਜਲਾਸ ਹੈ, ਇਹ ਨੋਟਬੰਦੀ ਦੇ ਭਖਦੇ ਮੁੱਦੇ ਦੀ ਭੇਟ ਹੁਣ ਤੱਕ ਚੜਿਆ ਤੇ 3 ਕੁ ਦਿਨ ਤਕਰੀਬਨ ਇਹਦੇ ਜਿਹੜੇ ਆ ਜੀ ਉਹ ਰਹਿ ਗਿਆ। ਅੱਜ ਛੁੱਟੀ ਆ, ਕੱਲ ਤੋਂ ਜਿਹੜਾ ਜੀ ਫੇਰ ਸੰਸਦ ਜੁੜੂਗੀ ਔਰ ਇਹਦੇ ਚੱਲਣ ਦੇ ਕੋਈ ਅਸਾਰ ਜਿਹੜੇ ਆ ਜੀ ਉਹ ਨਹੀਂ ਨਜ਼ਰ ਆ ਰਹੇ। ਹੁਕਮਰਾਨ ਤੇ ਵਿਰੋਧੀ ਧਿਰ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਬਹਿਸ ਜਿਹੜੀ ਸ਼ੁਰੂ ਹੋਈ ਹੈ ਜੀ ਕਿ ਸੰਸਦ ਨੂੰ ਠੱਪ ਕਰਨ ਦੇ ਵਾਸਤੇ ਅਸਲ ਦੇ ਵਿੱਚ ਜ਼ਿੰਮੇਦਾਰ ਜਿਹੜਾ ਜੀ ਉਹ ਕੌਣ ਹੈ। ਇਹਦੇ ਅੰਦਰ ਜਿਹੜੀਆਂ ਮੁਸ਼ਕਲਾਂ ਨੇ ਉਹਨੂੰ ਨਹੀਂ ਵਿਚਾਰਿਆ ਜਾ ਰਿਹਾ। ਦੋਏ ਧਿਰਾਂ ਜਿਹੜੀਆਂ ਜੀ ਇਸ ਗੱਲ ਦੇ ਵਾਸਤੇ ਵਜਿਦ ਨੇ ਕਿ ਇਹ ਸੰਸਦ ਨਹੀਂ ਚੱਲਣੀ ਚਾਹੀਦੀ। ਵਿਰੋਧੀ ਧਿਰ ਕੋਲੇ ਕੋਈ ਹੋਰ ਬਹੁਤਾ ਮੁੱਦਾ ਹੈ ਨੀ ਗਾ। ਸਰਕਾਰੀ ਜਿਹੜੀ ਧਿਰ ਹੈ ਜੀ ਉਹ ਇਹ ਸਮਝਦੀ ਆ ਕਿ ਜੇ ਸੰਸਦ ਚੱਲੀ ਤਾਂ ਇਹਦੇ ਅੰਦਰ ਇਹਦੇ ਉੱਤੇ ਗੱਲਬਾਤ ਹੋ ਸਕਦੀ ਹੈ। ਇਹ ਤਾਂ ਕੋਈ ਅੜੀ ਨਹੀਂ ਹੈਗੀ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਬਹਿਣਗੇ ਨਹੀਂ ਇਹਦੀ ਪੂਰੀ ਬਹਿਸ ਦੇ ਦੌਰਾਨ। ਜੇ ਏਡਾ ਵੱਡਾ ਅਹਿਮ ਮੁੱਦਾ ਤੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਜਿਹੜਾ ਜੀ ਇਹਦੇ ਵਿੱਚ ਬਹਿਣਾ ਚਾਹੀਦਾ। ਹਰ ਮਿੰਟ ਦੇ ਉੱਤੇ 2.5 ਲੱਖ ਰੁਪਏ ਤੋਂ ਵੱਧ ਦੀ ਲਾਗਤ ਜਿਹੜੀ ਹੈ ਜੀ ਪਾਰਲੀਮੈਂਟ ਨੂੰ ਚਲਾਉਣ ਦੇ ਵਾਸਤੇ ਆਉਂਦੀ ਆ, ਪਰ ਇਹਦਾ ਕੋਈ ਜਿਹੜਾ ਜੀ ਉਹ ਫਿਕਰ ਨਹੀਂ ਕਰ ਰਿਹਾ। ਜਦੋਂ ਕਿ ਜਨਹਿਤ ਦੇ ਤਹਿਤ ਬਹੁਤ ਸਾਰੇ ਜਿਹੜੇ ਅਹਿਮ ਬਿੱਲ ਨੇ ਜਿਹੜੇ ਪੇਸ਼ ਕੀਤੇ ਜਾਣੇ ਸੀਗੇ ਉਹ ਸਾਰੇ ਦੀ ਸਾਰੇ ਖੜੋਤੇ ਪਏ ਨੇ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਦੇ ਅੰਦਰੋਂ ਵੀ ਹੁਣ ਕੁਝ ਵਿਰੋਧੀ ਜਿਹੜੀਆਂ ਸੁਰਾਂ ਨੇ ਉਹ ਨਜ਼ਰ ਆਉਣੀਆਂ ਸ਼ੁਰੂ ਹੋਈਆਂ ਨੇ, ਸੁਣਨੀਆਂ ਸ਼ੁਰੂ ਹੋਈਆਂ ਨੇ, ਜਿਹੜੇ ਕਿ ਨੋਟਬੰਦੀ ਵਾਲੇ ਮੁੱਦੇ ਨੂੰ ਲੈ ਕੇ ਜਿਹੜਾ ਹੈ। ਕਿਉਂਕਿ ਇੱਕ ਇਹਦੇ ਵਿੱਚ ਜੇ ਟੈਕਨੀਕਲੀ ਗੱਲ ਕੀਤੀ ਜਾਵੇ, ਪ੍ਰਧਾਨ ਮੰਤਰੀ ਪਹਿਲਾਂ ਕਹਿੰਦੇ ਸੀਗੇ ਕਿ 50 ਦਿਨਾਂ ਤੋਂ ਬਾਅਦ ਮੁਸ਼ਕਲ ਜਿਹੜੀ ਹੈ ਜੀ ਮੁਕੰਮਲ ਹੱਲ ਹੋ ਜਾਊਗੀ। ਹੁਣ ਉਹਨਾਂ ਨੇ ਟਵਿਸਟ ਕੀਤਾ ਇਸ ਬਿਆਨ ਨੂੰ, ਕਹਿੰਦੇ 50 ਦਿਨਾਂ ਤੋਂ ਬਾਅਦ ਇਸ ਮੁਸ਼ਕਲ ਦਾ ਹੱਲ ਜਿਹੜਾ ਜੀ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ। ਪਹਿਲਾਂ 50 ਦਿਨਾਂ ਦੇ ਵਿੱਚ ਮੁਸ਼ਕਲ ਹੱਲ ਹੋਣ ਦੀ ਗੱਲ ਸੀ, ਹੁਣ 50 ਦਿਨਾਂ ਤੋਂ ਬਾਅਦ ਮੁਸ਼ਕਲ ਦਾ ਹੱਲ ਜਿਹੜਾ ਜੀ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ। ਇਹ ਇੱਕ ਵੱਡਾ ਟਵਿਸਟ ਜਿਹੜਾ ਜੀ ਉਹ ਕਿਹਾ ਜਾ ਰਿਹਾ, ਜਿਹਦਾ ਜਵਾਬ ਸਰਕਾਰੀ ਧਿਰ ਨੂੰ ਦੇਣਾ ਔਖਾ ਹੋ ਸਕਦਾ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਫਿਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਇਹ ਗੱਲ ਕਹੀ ਹੈ ਕਿ ਵੋਟਰਾਂ ਵੱਲੋਂ ਨਕਾਰੀਆਂ ਪਾਰਟੀਆਂ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਜੀ ਉਹ ਲੱਗੀਆਂ ਹੋਈਆਂ ਨੇ। ਉਹਨਾਂ ਨੇ ਕਿਹਾ ਕਿ 20 ਦਿਨਾਂ ਤੋਂ ਸੰਸਦ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ, ਅਸੀਂ ਬਹਿਸ ਕਰਨ ਦੇ ਵਾਸਤੇ ਤਿਆਰ ਹੈ, ਪਰ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਪਾਰਲੀਮੈਂਟ ਨਹੀਂ ਚੱਲਣ ਦੇਣਾ ਚਾਹੁੰਦੀਆਂ। ਸੋ ਜਿਹੜੇ 3 ਦਿਨ ਰਹਿੰਦੇ ਨੇ ਕੋਈ ਚਾਂਸਸ ਜਿਹੜੇ ਨਹੀਂ ਜਾਪਦੇ ਕਿ ਇਹ ਜਿਹੜਾ ਸਰਦ ਰੁੱਤ ਦਾ ਸੈਸ਼ਨ ਚੱਲੂਗਾ ਔਰ ਸਮੁੱਚਾ ਸੈਸ਼ਨ ਇੱਕ ਮੁੱਦੇ ਦੀ ਭੇਟ ਜਿਹੜਾ ਜੀ ਉਹ ਚੜ ਜਾਊਗਾ, ਜਿਹਦੇ ਵਿੱਚ ਕੋਈ ਕੰਮ ਕਿਸੇ ਦਿਨ ਵੀ ਨਹੀਂ ਹੋਇਆ। ਜੀ ਤੇ ਆਪਾਂ ਪੰਨੂ ਜੀ ਅਗਲੀ ਗੱਲ ਕਰਦੇ ਹਾਂ। ਜਿਹੜਾ ਸਰਪੰਚ ਨੂੰ ਗ੍ਰਿਫਤਾਰ ਕੀਤਾ ਗਿਆ, ਅਕਾਲੀ ਸਰਪੰਚ ਨੂੰ, ਜਿਸ ਨੇ ਹੌਲਦਾਰ ਦੀ ਵਰਦੀ ਲਵਾਈ ਆ ਤੇ ਉਸ ਨੂੰ ਪਿੰਡ ਦੇ ਵਿੱਚ ਉਸ ਤਰੀਕੇ ਦੇ ਨਾਲ ਘੁਮਾਇਆ ਸੀ। ਬਿਲਕੁਲ, ਐਕਚੁਅਲੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਥੇ ਪ੍ਰਧਾਨ ਮੰਤਰੀ ਆਏ ਸੀ ਬਠਿੰਡੇ, ਉੱਥੇ ਜੋ ਕੁਛ ਹੋਇਆ ਸੀਗਾ, ਜਿਵੇਂ ਕੈਬਨਿਟ ਮੰਤਰੀ ਦੇ ਵੱਲੋਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਸੀਗੀਆਂ ਇੱਕ ਹੌਲਦਾਰ ਨੂੰ। ਇਹ ਵੀਡੀਓ ਬੜੀ ਵਾਇਰਲ ਹੋਈ ਸੀ, ਕਲਿੱਪ ਬੜਾ ਵਾਇਰਲ ਹੋਇਆ ਸੀਗਾ ਔਰ ਉਸ ਮੁੱਦੇ ਦੇ ਉੱਤੇ ਮੁੜ ਕੇ ਚੁੱਪ ਧਾਰ ਲਈ ਗਈ। ਸਰਕਾਰ ਦੀ ਤਰਫੋਂ ਕੋਈ ਕੁਛ ਨਹੀਂ ਜਿਹੜਾ ਜੀ ਉਹ ਬੋਲਿਆ। ਇਹ ਕਿਹਾ ਗਿਆ ਜੀ ਕਿ ਅੰਦਰ ਖਾਤੇ ਅਸਲ 'ਚ ਮਾਫੀਨਾਮਾ ਜਿਹੜਾ ਜੀ ਉਹ ਹੋ ਗਿਆ, ਮਾਫੀ ਜਿਹੜੀ ਹੈ ਜੀ ਉਹ ਮੰਗ ਲਈ ਗਈ ਹੈ। ਉਹ ਤੋਂ ਬਾਅਦ ਹੁਣ ਇਹ ਉਦੋਂ ਅਗਲਾ ਜਿਹੜਾ ਜੀ ਇੱਕ ਐਪੀਸੋਡ ਕਿਹਾ ਜਾ ਸਕਦਾ।
ਇੰਨੇ ਹੌਸਲੇ ਜਿਹੜੇ ਆ ਜੀ ਉਹ ਵਧੇ ਹੋਏ ਆ, ਉਹ ਵੀ ਉਦੋਂ ਜਦੋਂ ਕਿ ਚੋਣਾਂ ਸਿਰ ਦੇ ਉੱਤੇ ਨੇ। ਚੋਣ ਜ਼ਾਬਤਾ ਜਿਹੜਾ ਜੀ ਉਹ ਲੱਗਣ ਵਾਲਾ, ਜਿਹੜੀ ਬਾਡੀ ਲੈਂਗੁਏਜ ਆ ਉਹ ਕੁਝ ਹੋਰ ਹੀ ਜਿਹੜਾ ਜੀ ਉਹ ਕਹੀ ਜਾਂਦੀ ਆ ਸੱਤਾਧਾਰੀ ਧਿਰ ਦੀ। ਇਹ ਬਠਿੰਡਾ ਪੁਲਿਸ ਨੇ ਪਿੰਡ ਵਿਰਕ ਕਲਾਂ ਹੈ, ਜਿਹੜਾ ਅਕਾਲੀ ਸਰਪੰਚ ਉੱਥੋਂ ਦਾ ਜਗਦੇਵ ਸਿੰਘ, ਉਹਨੂੰ ਅਰੈਸਟ ਕੀਤਾ। ਇਹਦਾ ਮੁੰਡਾ ਸਰਪੰਚ ਦਾ ਤੇ ਉਹਨਾਂ ਦਾ ਜਿਹੜਾ ਸੀਰੀ ਆ ਉਹ ਫਰਾਰ ਦੱਸੀ ਦੇ ਨੇ। ਜਗਦੇਵ ਸਿੰਘ ਸਰਪੰਚ, ਉਹਦਾ ਮੁੰਡਾ ਲਖਵਿੰਦਰ ਸਿੰਘ ਤੇ ਸੀਰੀ ਜਿਹੜਾ ਬੋਗੜ ਸਿੰਘ, ਇਹਨਾਂ ਨੇ ਐਕਚੁਅਲੀ ਇੱਕ ਜਿਹੜਾ ਸੀਗਾ ਜੀ ਪੁਲਿਸ ਵਾਲਾ ਹੌਲਦਾਰ, ਉਹਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ, ਉਹਨੂੰ ਨੰਗਾ ਕਰਕੇ ਜਿਹੜਾ ਜੀ ਟਰਾਲੀ ਦੇ ਵਿੱਚ ਬਿਠਾ ਕੇ ਪਿੰਡ ਦੇ ਵਿੱਚ ਗੇੜਾ ਜਿਹੜਾ ਉਹ ਲਵਾਇਆ। ਜਿਹੜੇ ਅੱਖੀਂ ਵੇਖਣ ਵਾਲੇ ਨੇ ਇਸ ਘਟਨਾ ਨੂੰ, ਉਹ ਇਹ ਦੱਸਦੇ ਨੇ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਉਸ ਦੇ ਨਾਲ, ਹੌਲਦਾਰ ਦੇ ਨਾਲ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਦੱਸੀਆਂ ਨਹੀਂ ਜਿਹੜੀਆਂ ਦੀ ਉਹ ਜਾ ਸਕਦੀਆਂ। ਜਿਹੜਾ ਇਹ ਪੁਲਿਸ ਵਾਲਾ ਸੀਗਾ ਜੀ, ਉਹਨੂੰ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਕਰਵਾਇਆ ਗਿਆ ਸੀਗਾ। ਮਲਕੀਤ ਸਿੰਘ ਜਿਹੜਾ ਜੀ ਉਹ ਸ਼ਰਮਿੰਦਗੀ ਦਾ ਮਾਰਾ ਜਿਹੜਾ ਜੀ ਉਹ ਕਿਹਾ ਜਾ ਰਿਹਾ, ਉਹ ਹਸਪੀਟਲ ਦੇ ਵਿੱਚੋਂ ਜਿਹੜਾ ਉਹ ਗਾਇਬ ਹੋ ਗਿਆ ਜੀ। ਔਰ ਉਹਨੇ ਪੱਤਰਕਾਰਾਂ ਦੇ ਨਾਲ ਜਿਹੜੀ ਹੈ ਜੀ ਕਿਤੇ ਫੋਨ ਤੋਂ ਜਿਹੜੀ ਆ ਉਹ ਗੱਲਬਾਤ ਕੀਤੀ ਆ। ਉਹਨੇ ਇਹ ਜਿਹੜਾ ਜੀ ਦੱਸਿਆ ਕਿ ਜਿਹੜਾ ਮਲਕੀਤ ਸਿੰਘ ਉਹ ਦੱਸਦਾ ਕਿ ਉਹਨੇ 2 ਮਹੀਨੇ ਪਹਿਲਾਂ ਲਖਵਿੰਦਰ ਲੱਖਾ ਨੂੰ ਕੁੱਟਮਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ, ਜਿਹਦੇ ਕਰਕੇ ਉਹ ਰੰਜਿਸ਼ ਜਿਹੜੀ ਉਹ ਰੱਖ ਰਿਹਾ ਸੀਗਾ। ਉਹਨੇ ਕਿਹਾ ਕਿ ਕੱਲ ਜਿਹੜਾ ਹਵਾਈ ਅੱਡੇ ਦਾ ਉਦਘਾਟਨ ਹੋਣਾ ਸੀਗਾ, ਉੱਥੇ VIP ਡਿਊਟੀ ਉਹਦੀ ਲੱਗੀ ਹੋਈ ਸੀ, ਉਹ ਗਸ਼ਤ ਕਰ ਰਿਹਾ ਸੀਗਾ, ਤਾਂ ਲੱਖੇ ਤੇ ਉਹਦੇ ਸੀਰੀ ਨੇ ਉਹਦੀ ਵਰਦੀ ਜਿਹੜੀ ਉਹ ਪਾੜੀ, ਨੰਗਾ ਕਰਕੇ ਉਹਨੂੰ ਟਰਾਲੀ ਦੇ ਵਿੱਚ ਬਿਠਾ ਕੇ ਪਿੰਡ ਦੇ ਵਿੱਚ ਜਿਹੜਾ ਜੀ ਉਹ ਘੁਮਾਇਆ ਗਿਆ। ਉਹਨੇ ਇਹ ਕਿਹਾ ਜੀ ਕਿ ਉਹ ਜਿਹੜਾ ਉੱਥੋਂ ਭੱਜ ਆਇਆ ਕਿਸੇ ਤਰੀਕੇ ਨਾਲ, ਅੱਗਿਓਂ SHO ਜਿਹੜਾ ਸੀਗਾ ਜੀ ਉਹਨੂੰ ਮਿਲ ਗਿਆ, ਜਿਹਨੇ ਸਾਰੀ ਉਹਨੂੰ ਘਟਨਾ ਜਿਹੜੀ ਉਹ ਦੱਸੀ। ਔਰ ਇਹ ਵੀ ਕਿਹਾ ਜਾ ਰਿਹਾ ਜਿਹੜੀ ਵਰਨਾ ਗੱਡੀ ਇਹਦੀ ਸਰਪੰਚ ਦੀ ਸੀਗੀ, ਜਿਹਦੇ ਮੂਹਰਲੇ ਸ਼ੀਸ਼ੇ ਦੇ ਉੱਤੇ ਫੋਟੋ ਲਾ ਕੇ ਜਿਹੜੇ ਜੀ ਅਕਾਲੀ ਦਲ ਦੇ ਪ੍ਰਧਾਨ ਦੀ ਪ੍ਰਾਊਡ ਟੂ ਬੀ ਅਕਾਲੀ ਵਾਲਾ ਸਟਿੱਕਰ ਜਿਹੜਾ ਜੀ ਉਹ ਲੱਗਿਆ ਹੋਇਆ, ਔਰ ਪੁਲਿਸ ਨੇ ਇਹ ਸਟਿੱਕਰ ਤੇ ਸ਼ੀਸ਼ਾ ਜਿਹੜਾ ਜੀ ਉਹ ਤੋੜ ਦਿੱਤਾ ਜਦੋਂ ਇਹਨੂੰ ਗ੍ਰਿਫਤਾਰ ਕਰਨ ਜਿਹੜਾ ਜੀ ਉਹ ਗਏ ਆ। ਜਿਹੜੇ SSP ਨੇ ਉੱਥੋਂ ਦੇ, ਉਹ ਇਹ ਕਹੀ ਜਾਂਦੇ ਆ ਕਿ ਹੁਣ ਤਾਂ ਕਹਿੰਦੇ ਆ ਜੀ ਗ੍ਰਿਫਤਾਰੀ ਹੋ ਗਈ, ਜਦੋਂ ਕੱਲ ਬਿਆਨ SSP ਦਾ ਇਹ ਸੀਗਾ ਕਿ ਸਾਡੇ ਮੁਲਾਜ਼ਮ ਨੇ ਸ਼ਰਾਬ ਜਿਹੜੀ ਹੈ ਜੀ ਉਹ ਪੀਤੀ ਹੋਈ ਸੀਗੀ। ਜਦੋਂ ਕਿ ਹੁਣ ਪੁਲਿਸ ਵਾਲੇ ਨੇ ਹਸਪੀਟਲ ਚੋਂ ਗਾਇਬ ਹੋ ਕੇ ਨਵੀਂ ਕਹਾਣੀ ਜਿਹੜੀ ਹੈ ਜੀ ਉਹ ਦੱਸ ਦਿੱਤੀ ਆ ਕਿ ਉਹਨੇ ਅਸਲ ਦੇ ਵਿੱਚ ਸਰਪੰਚ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਸੀਗਾ, ਜਿਹਦੇ ਕਰਕੇ ਉਹਨੇ ਉਹਦਾ ਬਦਲਾ ਲਿਆ ਤੇ ਪੁਲਿਸ ਦੀ ਇੰਨੀ ਬੇਇੱਜ਼ਤੀ ਜਿਹੜੀ ਹੈ ਜੀ ਉਹ ਕੀਤੀ ਆ ਕਿ ਉਹਨੂੰ ਨੰਗਿਆ ਕਰਕੇ ਪਿੰਡ ਦੇ ਵਿੱਚ ਘੁਮਾਇਆ। ਜੀ, ਅਤੇ ਪਨੂ ਜੀ, ਪੁਲਿਸ ਜੋ ਕਿ ਇਸ ਟਾਈਮ ਮੌਜੂਦਾ ਸਰਕਾਰ ਦੀ ਵੈਸੇ ਹੱਥ ਪੁਤਲੀ ਵੀ ਬਣੀ ਹੋਈ ਆ, ਜਦੋਂ ਉਹਨਾਂ ਦੇ ਨਾਲ ਇੱਦਾਂ ਦੀਆਂ ਜਿਹੜੇ ਕਾਂਡ ਹੁੰਦੇ ਆ ਤੇ ਪੁਲਿਸ ਵਾਲਿਆਂ ਦੇ ਅੰਦਰ ਕੀ ਘੁਸਰ ਮੁਸਰ ਚੱਲ ਰਹੀ ਆ? ਦੇਖੋ, ਜਦੋਂ ਗੱਲ ਹੋਈ ਜਿਹੜੀ ਬਠਿੰਡੇ ਵਾਲੀ ਹੋਈ ਸੀਗੀ ਜੀ, ਜਦੋਂ ਇੱਕ ਹੌਲਦਾਰ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਸੀ ਸਿਰਫ ਇਸ ਕਰਕੇ ਕਿ ਉਹ ਆਪਣੀ ਡਿਊਟੀ ਕਰ ਰਿਹਾ ਸੀਗਾ, ਕਿ ਉਹਨੇ ਜਿਹੜੀਆਂ ਗੱਡੀਆਂ ਸੀਗੀਆਂ ਖਾਸ ਪਾਰਕਿੰਗ ਜਿੱਥੇ ਬਣਾਈ ਸੀ ਉਧਰ ਭੇਜਣੀਆਂ ਸੀ, ਤਾਂ ਉਦੋਂ ਜਿਹੜੇ ਤਰੀਕੇ ਦੇ ਨਾਲ ਉਹ ਕਲਿੱਪ ਸਾਰਿਆਂ ਨੇ ਦੇਖਿਆ, ਸਾਰੇ ਜਿਹੜੇ ਉਹ ਇਕੱਠੇ ਹੋ ਗਏ ਸੀਗੇ। ਇੱਥੋਂ ਤੱਕ ਉਹਦੇ 'ਚ ਇੱਕ ਧਮਕੀ ਜਿਹੜਾ ਜੀ ਉਹ ਦਿੰਦਾ ਕਿ ਅਸੀਂ ਨੌਕਰੀਆਂ ਛੱਡ ਦਿਆਂਗੇ, ਗਾਲਾਂ ਨਹੀਂ ਖਾਣੀਆਂ। ਪਰ ਉਦੋਂ ਜਿਹੜਾ ਰਿਐਕਸ਼ਨ ਸਾਹਮਣੇ ਆਇਆ ਸੀਗਾ, ਆਹ ਜਿਹੜੀ ਘਟਨਾ ਵਾਪਰੀ ਆ, ਇਹਦਾ ਜਿਹੜਾ ਰਿਐਕਸ਼ਨ ਹੈ ਅਜੇ ਤੱਕ ਬਹੁਤ ਵੱਡਾ ਜਿਹੜਾ ਜੀ ਉਹ ਨਹੀਂ ਮਿਲ ਰਿਹਾ। ਉਹਦਾ ਇੱਕ ਪ੍ਰਮੁੱਖ ਕਾਰਨ ਹੈ ਜੀ, ਉਹ ਇਹ ਹੈ ਕੋਡ ਆਫ ਕੰਡਕਟ। ਜਿਹੜਾ ਕੋਡ ਆਫ ਕੰਡਕਟ ਜਿੰਨੀ ਦੇਰ ਤੱਕ ਨਹੀਂ ਲੱਗਦਾ ਜੀ, ਉਨੀ ਦੇਰ ਤੱਕ ਬਹੁਤਾ ਰਿਐਕਸ਼ਨ ਜਿਹੜਾ ਨਾ ਜੀ ਉਹ ਸਾਹਮਣੇ ਨਹੀਂ ਆਉਣਾ। ਹਾਂ, ਹੇਠਲੇ ਪੱਧਰ ਦੇ ਉੱਤੇ ਪੁਲਿਸ ਦੇ ਵਿੱਚ ਘੁਸਰ ਮੁਸਰ ਜਿਹੜੀ ਹੈ ਜੀ ਉਹ ਇਸ ਮਾਮਲੇ ਨੂੰ ਲੈ ਕੇ ਬਹੁਤ ਤੇਜ਼ ਹੈ। ਖਾਸ ਤੌਰ ਦੇ ਉੱਤੇ ਹੁਣ ਜਿਹੜੀ ਕਹਾਣੀ ਸਾਹਮਣੇ ਆਈ ਆ ਪੁਲਿਸ ਵਾਲੇ ਦੀ, ਕਿ ਉਹਨੇ ਜਿਹੜਾ ਦੱਸਿਆ ਕਿ ਕਾਰਨ ਇਹਦੇ ਪਿੱਛੇ ਕੀ ਰਿਹਾ, ਉਦੋਂ ਬਾਅਦ ਜੇ ਕਿਉਂਕਿ ਜਿਹੜੀ ਹੁਣ ਬੜੀ ਤੇਜ਼ੀ ਦੇ ਨਾਲ ਕਾਰਵਾਈ ਹੋਈ, ਸਰਪੰਚ ਨੂੰ ਗ੍ਰਿਫਤਾਰ ਕਰ ਲਿਆ, ਉਹਦਾ ਮੁੰਡਾ ਅਜੇ ਜਿਹੜਾ ਜੀ ਕਾਬੂ ਨਹੀਂ ਆਇਆ। ਜੇ ਇਹ ਕਹਾਣੀ ਸਾਹਮਣੇ ਨਾ ਆਉਂਦੀ, ਪੁਲਿਸ ਵਾਲਾ ਨਾ ਦੱਸਦਾ, ਤੇ ਇਹ ਤਕਰੀਬਨ ਜਿਹੜਾ ਜੀ ਉਹ ਟਲ ਜਾਣਾ ਸੀਗਾ। ਪਰ ਜਿੱਧਰ ਮੈਂ ਇਸ਼ਾਰਾ ਕੀਤਾ ਜੀ, ਐਕਚੁਅਲੀ ਵੇਖਣ ਵਾਲੀ ਗੱਲ ਇਹ ਆ ਕਿ ਜਿਹੜੀ ਸੱਤਾਧਾਰੀ ਧਿਰ ਹੈ ਉਹਦੀ ਜਿਹੜੀ ਬਾਡੀ ਲੈਂਗੁਏਜ ਹੈ ਉਹ ਕੁਛ ਤੇ ਕੁਛ ਹੋਰ ਕਹੀ ਜਾ ਰਹੀ ਹੈ ਜੀ। ਉਹਨੂੰ ਲੱਗਦਾ ਹੀ ਨਹੀਂਗਾ ਕਿ ਚੋਣਾਂ ਜਿਹੜੀਆਂ ਤੇ ਆ ਗਈਆਂ ਤੇ ਉਹ ਐਂਟੀ ਇਨਕੰਬੈਂਸੀ ਦਾ ਸਾਹਮਣਾ ਕਰ ਰਹੀ ਹੈ। ਜੀ ਜੀ, ਆਪਾਂ ਅਗਲੀ ਗੱਲ ਕਰੀਏ। ਖਬਰਾਂ ਆ ਰਹੀਆਂ ਵੀ ਹਿੰਮਤ ਸ਼ੇਰਗਿੱਲ ਮਜੀਠੀਏ ਦੇ ਜਿਹੜੇ ਆ ਉਸ ਦੇ ਖਿਲਾਫ ਲੜ ਸਕਦੇ ਨੇ ਇਲੈਕਸ਼ਨ। ਜਿਹੜੀ 14 ਤਰੀਕ ਨੂੰ ਇਸ ਅਹਿਮ ਹਲਕੇ ਮਜੀਠੇ ਦੇ ਵਿੱਚ ਰੈਲੀ ਹੋਣ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਹੋਰਾਂ ਦੀ, ਉਸ ਰੈਲੀ ਦੀਆਂ ਤਿਆਰੀਆਂ ਜਿਹੜੀਆਂ ਜੀ ਉਹ ਪਾਰਟੀ ਦੇ ਅਹਿਮ ਨੇਤਾਵਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਹਲਕਾ ਮਜੀਠੇ ਦੇ ਵਿੱਚੋਂ ਪਾਰਟੀ ਜਿਹੜੀ ਹੈ ਜੀ ਉਹ
ਇੰਨਾ ਸੌਖਿਆਂ ਇਹ ਸੀਟ ਨੂੰ ਜਿਹੜਾ ਜੀ ਉਹ ਨਹੀਂ ਜਾਣ ਦੇਣਾ ਚਾਹੁੰਦੀ। ਇੱਥੋਂ ਜਿਹੜਾ ਲੀਗਲ ਸੈੱਲ ਹੈ ਆਮ ਆਦਮੀ ਪਾਰਟੀ ਦਾ, ਉਹਦੇ ਜਿਹੜੇ ਮੇਨ ਨੇ ਹਿੰਮਤ ਸਿੰਘ ਸ਼ੇਰਗਿੱਲ, ਉਹਨਾਂ ਨੂੰ ਪਾਰਟੀ ਇੱਥੋਂ ਉਮੀਦਵਾਰ ਜਿਹੜਾ ਜੀ ਉਹ ਐਲਾਨ ਸਕਦੀ ਹੈ। ਪਹਿਲਾਂ ਇਹ ਕਨਸੂਆਂ ਸਨ ਕਿ ਗੁਰਪ੍ਰੀਤ ਸਿੰਘ ਘੁੱਗੀ ਹੋਰੀ ਜਿਹੜੇ ਨੇ ਇੱਥੋਂ ਉਮੀਦਵਾਰ ਹੋ ਸਕਦੇ ਨੇ। ਮੈਂ ਪਹਿਲਾਂ ਵੀ ਗੱਲ ਤੁਹਾਨੂੰ ਕੀਤੀ ਸੀ ਏਅਰ ਦੇ ਉੱਤੇ ਕਈ ਦਿਨ ਪਹਿਲਾਂ ਕਿ ਗੁਰਪ੍ਰੀਤ ਘੁੱਗੀ ਹੋਰੀ ਉੱਥੋਂ ਚੋਣ ਨਹੀਂ ਲੜਨਗੇ, ਉਹ ਬਟਾਲੇ ਤੋਂ ਚੋਣ ਲੜਨਗੇ। ਉਹਨਾਂ ਦੇ ਬਟਾਲੇ ਤੋਂ ਜਿਹੜਾ ਜੀ ਐਲਾਨ ਵੀ ਹੋ ਗਿਆ। ਹਿੰਮਤ ਸਿੰਘ ਸ਼ੇਰਗਿੱਲ ਜਿਹੜੇ ਕਿ ਮੋਹਾਲੀ ਤੋਂ ਚੋਣ ਜਿਹੜੀ ਦੀ ਉਹ ਲੜ ਰਹੇ ਨੇ, ਉਹਨਾਂ ਨੂੰ ਮੋਹਾਲੀ ਹਲਕੇ ਤੋਂ ਜਿਹੜਾ ਜੀ ਉਹ ਬਦਲਿਆ ਜਾ ਰਿਹਾ। ਉਹਨਾਂ ਨੂੰ ਇੱਥੋਂ ਹਲਕਾ ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ ਹੈ ਜੀ ਉਹ ਚੋਣ ਲੜਵਾਈ ਜਾ ਸਕਦੀ ਹੈ। ਜਿੰਨੀਆਂ ਡਿਬੇਟ ਟੀਵੀ ਦੇ ਉੱਤੇ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਜਿਹੜਾ ਜੀ ਉਹ ਘੇਰਦੇ ਆ ਰਹੇ ਨੇ ਕਈ ਮਹੀਨਿਆਂ ਤੋਂ ਹਿੰਮਤ ਸਿੰਘ ਸ਼ੇਰਗਿੱਲ ਹੋਰੀ। ਔਰ ਜਿਹੜੇ ਕੇਸ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਕੀਤੇ ਹੋਏ ਨੇ ਅਰਵਿੰਦ ਕੇਜਰੀਵਾਲ ਤੇ ਬਾਕੀਆਂ ਦੇ ਉੱਤੇ ਮਾਣਹਾਨੀ ਦੇ, ਉਹਨਾਂ ਮਾਮਲਿਆਂ ਦੇ ਵਿੱਚ ਵੀ ਜਿਹੜੀ ਪੈਰਵਾਈ ਹੈ ਲੀਗਲੀ ਇਹਦੀ ਹਿੰਮਤ ਸਿੰਘ ਸ਼ੇਰਗਿੱਲ ਹੋਰੀ ਹੀ ਕਰ ਰਹੇ ਨੇ। ਸ਼ਾਇਦ ਇਸ ਕਰਕੇ ਉਹਨਾਂ ਨੂੰ ਇੱਥੋਂ ਜਿਹੜਾ ਜੀ ਮੋਹਾਲੀ ਤੋਂ ਜਿਹੜਾ ਤਬਦੀਲ ਕਰਕੇ ਹਲਕਾ ਮਜੀਠਾ ਦੇ ਵਿੱਚ ਲਿਆਂਦਾ ਜਾ ਰਿਹਾ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਜਿਹੜਾ ਜੀ ਉਹ ਅਗੇਂਸਟ। ਹੁਣ ਸਵਾਲ ਇਹ ਹੈ ਜੀ ਕਿ ਕਿਤੇ ਨਾ ਕਿਤੇ ਇਹ ਵੀ ਜਿਹੜੀਆਂ ਉਹ ਖਬਰਾਂ ਚੱਲਦੀਆਂ ਨੇ ਕਿ ਮੋਹਾਲੀ ਤੋਂ ਬਹੁਤੀ ਜਿਹੜੀ ਪੋਜੀਸ਼ਨ ਆ ਸਟਰੋਂਗ ਨਹੀਂ ਹੈ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਦੀ। ਉਹ ਇਹ ਸੋਚਦੇ ਨੇ ਕਿ ਜੇ ਕੁਰਬਾਨੀ ਦੇਣੀ ਆ ਤਾਂ ਫਿਰ ਵੱਡੀ ਜਗ੍ਹਾ ਤੋਂ ਕੁਰਬਾਨੀ ਜਿਹੜੀ ਹੈ ਜੀ ਉਹ ਕਿਉਂ ਨਾ ਦਿੱਤੀ ਜਾਵੇ। ਇਹ ਨਹੀਂ ਹੈ ਕਿ ਜਿਹੜਾ ਹਲਕਾ ਮਜੀਠਾ ਹੈ ਉੱਥੋਂ ਚੋਣ ਜਿੱਤੀ ਨਹੀਂ ਜਾ ਸਕਦੀ, ਚੋਣ ਜਿਹੜੀ ਹੈ ਜੀ ਉਹ ਜਿੱਤੀ ਜਾ ਸਕਦੀ ਹੈ। ਗੱਲ ਫਿਰ ਹੈ ਕਿ ਅਸਲ ਦੇ ਵਿੱਚ ਕਹਾਣੀ ਤਾਂ ਕੋਡ ਆਫ ਕੰਡਕਟ ਤੋਂ ਬਾਅਦ ਜਿਹੜੀ ਬਣਨੀ ਹੈ ਤੇ ਅਖੀਰਲੇ 15-20 ਦਿਨਾਂ ਦੇ ਦੌਰਾਨ ਬਣਨੀ ਹੈ। ਜੇ ਹਿੰਮਤ ਸਿੰਘ ਸ਼ੇਰਗਿੱਲ ਹੋਰੀ ਇੱਥੋਂ ਹਲਕਾ ਮਜੀਠਾ ਤੋਂ ਆਉਂਦੇ ਨੇ ਉਮੀਦਵਾਰ ਤਾਂ ਨਿਰਸੰਦੇਹ ਜਲਾਲਾਬਾਦ ਹਲਕੇ ਤੋਂ ਬਾਅਦ ਇਹ ਸੀਟ ਹੋਊਗੀ ਜਿਹੜੀ ਕਿ ਬਹੁਤ ਚਰਚਿਤ ਜਿਹੜੀ ਆ ਉਹ ਹੋ ਸਕਦੀ ਹੈ, ਜਿੱਥੇ ਮੁਕਾਬਲਾ ਕਾਫੀ ਸਖਤ ਹੋਣ ਦੀ ਜਿਹੜੀ ਹੈ ਜੀ ਉਹ ਸੰਭਾਵਨਾ ਹੈ। ਪਾਰਟੀ ਜਿਹੜੀ ਹੈ ਜੀ ਉਹ ਜਰਨੈਲ ਸਿੰਘ ਜਿਹੜੇ ਪਹਿਲਾਂ ਹੀ ਨੇ, ਜਰਨੈਲ ਸਿੰਘ ਜੁੱਤੀ ਸੁੱਟ ਜਿਹੜੇ ਉਹ ਦਿੱਲੀ ਤੋਂ ਜਿਹੜੇ MLA ਨੇ, ਉਹਨਾਂ ਨੂੰ ਵੀ ਇੱਥੋਂ ਪੰਜਾਬ ਦੇ ਵਿੱਚੋਂ ਚੋਣ ਲੜਾਉਣ ਦੇ ਵਾਸਤੇ ਜਿਹੜਾ ਜੀ ਉਹ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਬਾਘਾ ਪੁਰਾਣਾ ਤੋਂ ਉਹ ਕੋਸ਼ਿਸ਼ ਕਰਦੇ ਰਹੇ ਜਰਨੈਲ ਸਿੰਘ, ਉੱਥੋਂ ਗੱਲ ਨਹੀਂ ਬਣੀ। ਫਿਰ ਮੌੜ ਮੰਡੀ ਤੋਂ ਜਿਹੜਾ ਜੀ ਉਹ ਕੋਸ਼ਿਸ਼ ਕਰ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਅੰਦਰ ਖਾਤੇ ਉਹਨਾਂ ਦੀ ਪਾਰਟੀ ਦੇ ਨੇਤਾ ਕੁਝ ਜਿਹੜੇ ਉਹ ਵਿਰੋਧਤਾ ਵੀ ਕਰ ਰਹੇ ਨੇ। ਹੁਣ ਇਹ ਵੀ ਸਮਝਿਆ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਜੇ ਹਿੰਮਤ ਸਿੰਘ ਸ਼ੇਰਗਿੱਲ ਹੋਰੀ ਉੱਥੇ ਜਾ ਰਹੇ ਨੇ ਤੇ ਜਰਨੈਲ ਸਿੰਘ ਹੋਰਾਂ ਨੂੰ ਮੋਹਾਲੀ ਤੋਂ ਜਿਹੜਾ ਜੀ ਉਹ ਲਿਆਂਦਾ ਜਾ ਸਕਦਾ ਉਮੀਦਵਾਰ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਡਾਕਟਰ ਧਰਮਵੀਰ ਗਾਂਧੀ ਹੋਣਾ ਦਾ ਫਰੰਟ ਵੀ ਐਲਾਨੇਗਾ ਆਪਣੇ ਉਮੀਦਵਾਰ। ਜਿਹੜੀ ਗੱਲ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਆਖੀ ਹੈ ਜੀ, ਉਹਨਾਂ ਨੇ ਇਹ ਕਿਹਾ ਕਿ ਪੰਜਾਬ ਫਰੰਟ ਜਿਹੜਾ ਉਹਨਾਂ ਨੇ ਬਣਾਇਆ, ਉਹਨਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਉਹ ਭਲਕੇ ਜਾਰੀ ਕਰਨਗੇ ਮੰਗਲਵਾਰ ਨੂੰ। ਫਰੰਟ ਦੀ ਪਹਿਲੀ ਸੂਚੀ ਦੇ ਵਿੱਚ 20 ਉਮੀਦਵਾਰ ਜਿਹੜੇ ਉਹ ਐਲਾਨੇ ਜਾਣਗੇ ਔਰ ਇਹਦੇ ਵਿੱਚ ਜ਼ਿਆਦਾਤਰ ਨਾਮ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਸ਼ਾਮਲ ਹੋਣਗੇ, ਜਿਹੜੇ ਕਿ ਨਾਰਾਜ਼ ਦੱਸੇ ਜਾ ਰਹੇ ਨੇ ਵੱਖ-ਵੱਖ ਜਗ੍ਹਾ ਤੋਂ ਉਮੀਦਵਾਰੀ ਜਿਹੜੀ ਹੈ ਜੀ ਉਹ ਨਾ ਮਿਲਣ ਕਰਕੇ। ਕਿਉਂਕਿ ਸਵਾਲ ਇਹੀ ਹੋ ਜਾਂਦਾ ਜੀ ਵੀ ਬਦਲਾਓ ਹੈ ਜਾਂ ਫਿਰ ਟਿਕਟੂ ਨੇ। ਸੋ ਟਿਕਟੂਆਂ ਦੀ ਭਾਲ ਦੇ ਵਿੱਚ ਜਿਹੜੀਆਂ ਉਹ ਸਾਰੀਆਂ ਪਾਰਟੀਆਂ ਇੱਕ ਦੂਜੇ ਵੱਲ ਜਿਹੜੀਆਂ ਜੀ ਉਹ ਦੇਖਦੀਆਂ ਨੇ ਕਿ ਕਿੱਥੋਂ ਕਿਹੜਾ ਨਾਰਾਜ਼ ਹੁੰਦਾ ਤੇ ਉਹਨੂੰ ਫਿਰ ਕਿਹੜੇ ਤਰੀਕੇ ਦੇ ਨਾਲ ਇੱਧਰ ਜਿਹੜਾ ਜੀ ਉਹ ਲਿਆਂਦਾ ਜਾਂਦਾ। ਡਾਕਟਰ ਗਾਂਧੀ ਹੋਰੀ ਇਹ ਕਹਿੰਦੇ ਨੇ ਕਿ ਕੁਝ ਦਿਨ ਪਹਿਲਾਂ ਫਰੰਟ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੋਈ ਆ ਤੇ ਪਟਿਆਲਾ ਤੇ ਲੁਧਿਆਣਾ ਦੇ ਵਿੱਚ ਵਰਕਰਾਂ ਦੀਆਂ 2 ਸਕਰੀਨਿੰਗ ਕੀਤੀਆਂ ਗਈਆਂ ਨੇ ਤੇ ਟਿਕਟਾਂ ਲਈ ਪਹੁੰਚ ਕਰਨ ਵਾਲੇ ਸਾਰੇ ਲੋਕਾਂ ਨੂੰ ਸੱਦਿਆ ਗਿਆ। ਉਹਨਾਂ ਨੇ ਕਿਹਾ ਕਿ 20 ਨਾਮ ਜਿਹੜੇ ਆ ਉਹ ਫਾਈਨਲ ਕੀਤੇ ਗਏ ਆ, ਜਿਹੜੇ ਕਿ ਪ੍ਰੈਸ ਕਾਨਫਰੰਸ ਕਰਕੇ ਐਲਾਨੇ ਜਾਣਗੇ। ਉਹਨਾਂ ਨੇ ਕਿਹਾ ਕਿ ਸਖਤ ਮਿਹਨਤ ਕਰਨ ਵਾਲੇ ਆਪ ਵਲੰਟੀਅਰ ਜਿਨ੍ਹਾਂ ਨੂੰ ਪਾਰਟੀ ਨੇ ਅਣਗੌਲਿਆ ਕੀਤਾ, ਉਹਨੂੰ ਪੂਰਾ ਮਾਣ ਸਨਮਾਨ ਜਿਹੜਾ ਜੀ ਉਹ ਦਿੱਤਾ ਜਾਊਗਾ। ਪ੍ਰੋਫੈਸਰ ਮਨਜੀਤ ਸਿੰਘ ਦੀ ਅਗਵਾਈ ਵਾਲੀ ਡੈਮੋਕ੍ਰੈਟਿਕ ਸਵਰਾਜ ਪਾਰਟੀ ਉਹ ਵੀ ਪੰਜਾਬ ਫਰੰਟ ਦਾ ਜਿਹੜਾ ਜੀ ਉਹ ਹਿੱਸਾ ਦੱਸੀ ਦੀ ਹੈ। ਡਾਕਟਰ ਗਾਂਧੀ ਕਹਿੰਦੇ ਜੀ ਕਿ ਅਸੀਂ ਇੱਥੇ ਜਿਹੜਾ ਜੀ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਾਲ ਚੋਣ ਗੱਠਜੋੜ ਜਿਹੜਾ ਜੀ ਉਹ ਨਹੀਂ ਕਰਾਂਗੇ। ਹੁਣ ਥੋੜਾ ਜਿਹਾ ਇਹ ਦੇਖਣ ਵਾਲੀ ਜਿਹੜੀ ਜੀ ਗੱਲ ਹੋਊਗੀ, ਇੱਕ ਤਾਂ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਉਹ ਤੋੜ ਵਿਛੋੜਾ ਕਰਕੇ ਉਹਨਾਂ ਨੇ ਵੱਖਰੇ ਤੌਰ ਤੇ ਇਹ ਉਮੀਦਵਾਰ ਜਿਹੜੇ ਆ ਜੀ ਉਹ ਐਲਾਨਣੇ ਆ ਜੀ।
ਔਰ ਇਹ ਜਿਹੜੇ 20 ਉਮੀਦਵਾਰ ਕਹੇ ਜਾ ਰਹੇ ਆ, ਇਹ ਕਿੱਥੋਂ ਕਿੱਥੋਂ ਜਿਹੜੇ ਜੀ ਇਹ ਐਲਾਨਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਜਿੱਤ ਦੇ ਵਾਸਤੇ ਮੈਦਾਨ ਦੇ ਵਿੱਚ ਆਵਾਂਗੇ, ਨਾ ਕਿ ਵੋਟਾਂ ਤੋੜਨ ਦੇ ਵਾਸਤੇ। ਹੁਣ ਕਿੱਡੀ ਕੁ ਵੱਡੀ ਜਿੱਤ ਜਿਹੜੀ ਹੈ ਜੀ ਇਹ ਹਾਸਲ ਕਰ ਸਕਦੇ ਨੇ, ਪਤਾ ਹੀ ਹੈ ਜੀ। ਜਿੰਨੀ ਕੋਈ 500-500 400 ਇਹ ਵੋਟ ਲਿਜਾਣਗੇ, ਨੁਕਸਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਹੀ ਕਰਨਾ ਹੈ, ਕਿਉਂਕਿ ਦੂਜੀਆਂ ਪਾਰਟੀਆਂ ਦਾ ਨੁਕਸਾਨ ਨਹੀਂ ਕਰਨਗੇ। ਉਧਰ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਵੱਲੋਂ ਉਮੀਦਵਾਰ ਐਲਾਨੇ ਜਾਣੇ, ਤੇ ਇੱਧਰ ਜਿਹੜਾ ਜੀ ਇਹ ਡਾਕਟਰ ਗਾਂਧੀ ਦੇ ਵੱਲੋਂ ਉਮੀਦਵਾਰ ਐਲਾਨੇ ਜਾਣੇ। ਨਿਰਸੰਦੇਹ ਇਹਦਾ ਜਿਹੜਾ ਜੀ ਉਹਨਾਂ ਨੇ ਖੋਰਾ ਜਿਹੜਾ ਲਾਉਣਾ ਉਹ ਆਮ ਆਦਮੀ ਪਾਰਟੀ ਨੂੰ ਹੀ ਜਿਹੜਾ ਜੀ ਉਹ ਲਾਉਣਾ, ਕਿਉਂਕਿ ਜਿਵੇਂ ਫਸਵੀਂ ਟੱਕਰ ਬਣ ਸਕਦੀ ਆ ਤਾਂ ਉਦੋਂ ਇਹ ਜਿਹੜੀਆਂ ਕੁਛ ਭਾਵੇਂ ਵੋਟਾਂ ਹੀ ਇਹ ਲੈ ਜਾਣ, ਇਹ ਰੋਲ ਤਾਂ ਜਿਹੜਾ ਜੀ ਅਹਿਮ ਅਦਾ ਕਰਨਗੀਆਂ। ਜੀ ਜੀ ਅੱਗੇ ਆਪਾਂ ਗੱਲ ਕਰੀਏ ਵੀ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਠੇਕੇ ਖੋਲ੍ਹਣ ਲਈ ਗੁਜ਼ਾਰਿਸ਼ ਕੀਤੀ ਹੈ। ਐਕਚੁਅਲੀ ਜੀ ਜਿਹੋ ਜਿਹਾ ਐਤਕੀ ਇਹ ਸਮਝਿਆ ਜਾ ਰਿਹਾ ਸੀਗਾ, ਕਿਉਂਕਿ ਪਿਛਲੇ ਸਾਲਾਂ ਤੋਂ ਲਗਾਤਾਰ ਪੰਚਾਇਤਾਂ ਜਿਹੜੀਆਂ ਉਹ ਮਤੇ ਪਾਉਂਦੀਆਂ ਆਈਆਂ ਨੇ ਠੇਕੇ ਨਾ ਖੋਲ੍ਹਣ ਦੇ ਵਾਸਤੇ ਜੀ, ਕਿ ਉਹਨਾਂ ਦੇ ਪਿੰਡਾਂ 'ਚ ਠੇਕਾ ਨਾ ਖੋਲ੍ਹਿਆ ਜਾਵੇ। ਜਿਹੜੇ ਨਸ਼ਿਆਂ ਦੇ ਵਿਰੁੱਧ ਮੁਹਿੰਮਾਂ ਚਲਾਉਣ ਵਾਲੇ ਲੋਕ ਨੇ, ਉਹਨਾਂ ਨੂੰ ਬੜਾ ਇਹਦੇ ਨਾਲ ਹੌਸਲਾ ਜਿਹੜਾ ਉਹ ਮਿਲਦਾ ਸੀਗਾ ਕਿ ਪਿਛਲੇ ਸਮੇਂ ਤੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਮਤੇ ਜਿਹੜੇ ਜੀ ਪਾਏ। ਇਸ ਵਾਰੀ ਕਿਉਂਕਿ ਚੋਣਾਂ ਆ ਰਹੀਆਂ ਨੇ, ਔਰ ਜਿਹੜੇ ਉਮੀਦ ਸੀਗੀ ਇਸ ਗੱਲ ਦੀ ਕਿ ਜ਼ਿਆਦਾ ਜਿਹੜੀਆਂ ਪੰਚਾਇਤਾਂ ਨੇ ਉਹ ਠੇਕਿਆਂ ਨੂੰ ਨਕਾਰਨਗੀਆਂ ਤੇ ਠੇਕਿਆਂ ਦੇ ਵਿਰੋਧ ਦੇ ਵਿੱਚ ਮਤੇ ਪਾਉਣਗੀਆਂ, ਪਰ ਉਲਟ ਹੋ ਰਿਹਾ ਜੀ। ਪੰਜਾਬ ਦੇ ਵਿੱਚ ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਤੋਂ ਤੌਬਾ ਕਰ ਲਈ ਆ, ਜਿਹਦੇ ਕਰਕੇ ਜਿਹੜੀ ਇਹਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸੱਟ ਵੱਜ ਰਹੀ ਆ। ਪੰਜਾਬ ਵਿੱਚੋਂ ਸਿਰਫ 60 ਪੰਚਾਇਤਾਂ ਨੇ ਐਤਕੀ 17-18 ਦੇ ਵਾਸਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਸੰਬੰਧੀ ਮਤੇ ਪਾਸ ਜਿਹੜਾ ਜੀ ਉਹ ਕੀਤੇ ਨੇ। ਸਭ ਤੋਂ ਵੱਧ ਜਿਹੜੇ ਮਤੇ ਸੀਗੇ ਜੀ ਪਿਛਲੇ ਦਿਨਾਂ ਦੇ ਦੌਰਾਨ, ਪਿਛਲੇ ਸਾਲਾਂ ਦੇ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਆਉਂਦੇ ਰਹੇ ਨੇ। ਔਰ ਇਹ ਜਿਹੜੀਆਂ ਪੰਚਾਇਤਾਂ ਨੇ ਇਹ ਹੁਣ ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਤੋਂ ਦੁਖੀ ਨੇ, ਜਿਹਦੇ ਕਰਕੇ ਉਹਨਾਂ ਨੇ ਇਹ ਮਤੇ ਜਿਹੜੇ ਆ ਜੀ ਉਹ ਪਾਏ ਆ। ਜ਼ਿਲ੍ਹਾ ਬਠਿੰਡਾ ਦੇ ਵਿੱਚ ਐਤਕੀ ਸਿਰਫ ਪਿੰਡ ਬਦਿਆਲਾ ਦੀ ਪੰਚਾਇਤ ਠੇਕਾ ਬੰਦ ਕਰਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਕੁੱਦੀ ਆ, ਜਦੋਂ ਕਿ ਪਿਛਲੇ ਸਾਲ ਦਰਜਨ ਦੇ ਕਰੀਬ ਪੰਚਾਇਤਾਂ ਨੇ ਮਤਾ ਪਾਸ ਕੀਤਾ ਸੀਗਾ। ਜਿਹੜੇ ਕਰ ਤੇ ਆਬਕਾਰੀ ਵਿਭਾਗ ਹੈ ਜੀ ਉਹ ਕਹਿੰਦਾ ਕਿ ਸਿਰਫ ਇੱਕੋ ਪੰਚਾਇਤ ਦਾ ਮਤਾ ਜਿਹੜਾ ਜੀ ਉਹ ਆਇਆ। ਸੰਗਰੂਰ ਦੇ ਪਿੰਡ ਬੜੀ, ਭੈਣੀ ਕਲਾਂ, ਦਿਦਾਰਗੜ੍ਹ, ਟਿੱਬਾ, ਹਰੀਗੜ੍ਹ ਪਿੰਡਾਂ ਨੇ ਐਤਕੀ ਠੇਕਿਆਂ ਦੇ ਖਿਲਾਫ ਮਤੇ ਪਾਸ ਕੀਤੇ ਨੇ। ਪਿਛਲੇ ਸਾਲ ਸੰਗਰੂਰ ਜ਼ਿਲ੍ਹੇ ਦੇ ਵਿੱਚ 59 ਜਿਹੜੀਆਂ ਪੰਚਾਇਤਾਂ ਨੇ ਮਤੇ ਪਾਸ ਕੀਤੇ ਸੀਗੇ, ਜਦੋਂ ਕਿ ਇਸ ਵਾਰੀ ਗਿਣਤੀ ਇਹ ਸਿਰਫ 20 ਦੇ ਕਰੀਬ ਜਿਹੜੀ ਆ ਉਹ ਦੱਸੀ ਜਾਂਦੀ ਆ। 15 ਦੇ ਵਿੱਚ ਪੰਜਾਬ ਭਰ ਦੇ ਵਿੱਚੋਂ 232 ਪੰਚਾਇਤਾਂ ਨੇ ਠੇਕਿਆਂ ਦੇ ਖਿਲਾਫ ਮਤੇ ਪਾਸ ਕੀਤੇ ਸੀਗੇ। ਇਹਦੇ ਵਿੱਚੋਂ 163 ਪੰਚਾਇਤਾਂ ਦੇ ਮਤੇ ਪ੍ਰਵਾਨ ਕੀਤੇ ਗਏ ਸੀਗੇ। 14 ਦੇ ਦੌਰਾਨ 135 ਪੰਚਾਇਤਾਂ ਠੇਕੇ ਬੰਦ ਕਰਨ ਵਾਸਤੇ ਮੈਦਾਨ ਦੇ ਵਿੱਚ ਉਤਰੀਆਂ ਸੀਗੀਆਂ, ਜਿਹਦੇ ਵਿੱਚੋਂ 99 ਪਿੰਡਾਂ ਦੇ ਵਿੱਚ ਠੇਕੇ ਬੰਦ ਜਿਹੜੇ ਆ ਜੀ ਉਹ ਕੀਤੇ ਗਏ ਸੀਗੇ। ਪਰ ਇਸ ਵਾਰੀ ਇਹ ਬੜਾ ਹੈਰਾਨੀਜਨਕ ਜਿਹੜੀ ਆ ਜੀ ਉਹ ਗੱਲ ਹੈ ਕਿ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਦੂਜੇ ਪਾਸੇ ਨੂੰ ਜਿਹੜਾ ਜੀ ਉਹ ਤੁਰ ਪਈਆਂ ਨੇ। ਇਹ ਕਿਹਾ ਜਾ ਰਿਹਾ ਕਿਉਂਕਿ ਜਿਹੜੇ ਸ਼ਰਾਬ ਦੇ ਠੇਕੇ ਹੀ ਇੰਨੇ ਜ਼ਿਆਦਾ ਹੋ ਗਏ, ਇਹਦੇ ਵਿੱਚ ਜਿਹੜੀ ਸ਼ਮੂਲੀਅਤ ਆ ਉਹ ਸੱਤਾਧਾਰੀ ਧਿਰ ਦੀ ਹੈ ਠੇਕਿਆਂ ਦੇ ਵਿੱਚ, ਔਰ ਬਹੁਤੇ ਪੰਚਾਇਤਾਂ ਜਿਹੜੀਆਂ ਨੇ ਉਹ ਵੀ ਸੱਤਾਧਾਰੀ ਧਿਰ ਦੀਆਂ ਹੀ ਨੇ। ਇਸ ਕਰਕੇ ਜਾਂਦੇ ਵਰੇ ਦੇ ਦੌਰਾਨ ਇਸ ਬਿਜ਼ਨਸ ਨੂੰ ਹੋਰ ਪ੍ਰਮੋਟ ਕੀਤਾ ਜਾਵੇ, ਗਲ 'ਚ ਗੂਠਾ ਦੇ ਕੇ ਇਹ ਮਤੇ ਜਿਹੜੇ ਆ ਜੀ ਉਹ ਪਾਸ ਕਰਵਾਏ ਗਏ ਆ ਕਿ ਸਾਡੇ ਪਿੰਡਾਂ 'ਚ ਠੇਕੇ ਖੋਲ੍ਹੋ। ਜੀ ਜੀ ਅਗਲੀ ਆਪਾਂ ਗੱਲ ਕਰੀਏ ਹੰਸ ਦੀ ਉਡਾਰੀ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਵੀ ਕਾਂਗਰਸ ਦਾ ਜਿਹੜਾ ਵੋਟ ਬੈਂਕ ਆ ਉਹ ਵਿਗੜ ਸਕਦਾ। ਇਹ ਕਿਉਂਕਿ ਜਿਹੜਾ ਜੀ ਵਾਲਮੀਕ ਭਾਈਚਾਰਾ ਹੈ ਤੇ ਰਵਾਸੀਆ ਭਾਈਚਾਰਾ ਜੀ, ਮਜ਼੍ਹਬੀ ਸਿੱਖ ਜਿਹੜੇ ਨੇ ਦੁਆਬੇ ਦੇ ਖੇਤਰ ਦੇ ਵਿੱਚ ਇਹਨਾਂ ਦਾ ਜਿਹੜਾ ਜੀ ਉਹ ਵੱਡਾ ਆਧਾਰ ਹੈ। ਤੋ ਹੁਣ ਕਾਂਗਰਸ ਦੇ ਵੱਲੋਂ ਵੀ ਮਨ ਖੱਟਾ ਹੋ ਗਿਆ ਹੰਸਰਾਜ ਹੰਸ ਦਾ। ਇਸ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਉਹਦੀ ਜਿਹੜੇ ਜੀ ਇੱਥੋਂ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਚਲੇ ਜਾਣਾ। ਇਹਦਾ ਮਤਲਬ ਬੇਸ਼ੱਕ ਇਹ ਨਹੀਂ ਲਿਆ ਜਾ ਰਿਹਾ ਕਿ ਇਹ ਜਿਹੜੀਆਂ ਵੋਟਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਪੈ ਜਾਣਗੀਆਂ, ਪਰ ਕਿਉਂਕਿ ਇਹ ਕਾਂਗਰਸ ਇਹਨੂੰ ਆਪਣਾ ਬਹੁਤ ਵੱਡਾ ਵੋਟ ਬੈਂਕ ਸਮਝਦੀ ਆ। ਦਲਿਤ ਭਾਈਚਾਰੇ ਦੀਆਂ ਵੋਟਾਂ ਨੂੰ ਜਿਹੜਾ ਖਾਸ ਤੌਰ ਤੇ ਮਜ਼੍ਹਬੀ ਸਿੱਖ, ਵਾਲਮੀਕ ਤੇ ਰਵਿਦਾਸੀਆ ਭਾਈਚਾਰਾ, ਇਹ ਟੁੱਟ ਕੇ ਜਿਹੜਾ ਜੀ ਉਹ ਦੂਜੇ ਧੜਿਆਂ ਨੂੰ ਜਿਹੜਾ ਉਹ ਜਾ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਇਹਦੇ ਵਿੱਚ ਨਵੀਂ ਬਣੀ ਜਿਹੜੀ ਪਾਰਟੀ ਹੈ ਜੀ ਉਹਨੂੰ ਇਹਦਾ ਫਾਇਦਾ ਕਿਤੋਂ ਨਾ ਕਿਤੋਂ ਜਿਹੜਾ ਜੀ ਉਹ ਹੋ ਸਕਦਾ ਹੈ, ਕਿਉਂਕਿ
ਵੱਡਾ ਵੋਟ ਬੈਂਕ ਹੈ ਕਾਂਗਰਸ ਦਾ। ਇਹ ਦਲਿਤ ਭਾਈਚਾਰੇ ਦਾ ਦੁਆਬੇ ਦੇ ਵਿੱਚ ਜਿਹੜਾ ਜ਼ਿਆਦਾ ਸਹਿਯੋਗ ਮਿਲਦਾ ਕਾਂਗਰਸ ਨੂੰ, ਜਾਂ ਜਿੱਥੋਂ ਜ਼ਿਆਦਾ ਜਿਹੜੇ ਇਹਦੀ ਇਹਨੂੰ ਸੀਟਾਂ ਮਿਲਦੀਆਂ ਨੇ, ਉਹਦੀ ਟੇਕ ਜਿਹੜੀ ਆ ਇਸੇ ਹੀ ਵੋਟ ਬੈਂਕ ਦੇ ਉੱਤੇ ਹੁੰਦੀ ਆ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਹੰਸਰਾਜ ਹੰਸੂਰੀ ਤਰਲੋ ਮੱਛੀ ਹੋ ਰਹੇ ਨੇ ਚੋਣ ਲੜਨ ਦੇ ਵਾਸਤੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਲੰਧਰ ਵੈਸਟ ਤੋਂ ਖੜਾ ਕਰਨ ਦੀ ਉਮੀਦ ਹੈ, ਜਿੱਥੇ ਚੁੰਨੀ ਲਾਲ ਭਗਤ ਜਿਹੜਾ ਜੀ ਉਹਨੂੰ ਇਸ ਵਾਰੀ ਪਾਰਟੀ ਜਿਹੜੀ ਆ ਉਹ ਡ੍ਰੌਪ ਕਰ ਸਕਦੀ ਹੈ। ਵਿਜੇ ਸੰਪਲਾ ਜਿਹੜਾ ਜੀ ਉਹ ਚੁੰਨੀ ਲਾਲ ਭਗਤ ਦੇ ਮੁੰਡੇ ਮਹਿੰਦਰ ਭਗਤ ਨੂੰ ਟਿਕਟ ਦੇਣ ਦੇ ਮੂਡ ਦੇ ਵਿੱਚ ਹੈ ਨਹੀਂ ਗਏ। ਇਸ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਹੰਸਰਾਜ ਨੂੰ ਜਿਹੜਾ ਜੀ ਚੋਗਾ ਪਾਇਆ ਗਿਆ, ਉਹ ਇੱਥੋਂ ਦੀ ਟਿਕਟ ਦਾ ਪਾਇਆ ਗਿਆ। ਸੋ ਕਿੰਨੀ ਕੁ ਜਿਹੜੀ ਹੈ ਜੀ ਉਹਦੇ 'ਚ ਸਕਸੈਸਫੁਲ ਹੁੰਦੇ ਨੇ ਉਹ ਇਹ ਹੈ। ਪਰ ਇਹ ਕਿਹਾ ਜਾ ਰਿਹਾ ਜੀ ਕਿ ਉਹ ਆਪ ਜਿੱਤਣ ਜਾਂ ਨਾ ਜਿੱਤਣ, ਉਹ ਸਫਲ ਹੋਣ ਜਾਂ ਨਾ ਹੋਣ, ਪਰ ਉਹਨਾਂ ਦੀ ਇਹ ਜਿਹੜੀ ਉਡਾਰੀ ਆ ਜਿਹੜੀ ਪੰਜੇ ਤੋਂ ਫੁੱਲ ਤੇ ਜਾ ਕੇ ਜਿਹੜਾ ਜੀ ਉਹ ਬਹਿ ਜਾਣਾ, ਤਾਂ ਇਹ ਕਿਤੇ ਨਾ ਕਿਤੇ ਕਾਂਗਰਸ ਦੇ ਵਾਸਤੇ ਉਹਦਾ ਵੋਟ ਬੈਂਕ ਜਿਹੜਾ ਜੀ ਉਹ ਵਿਗਾੜ ਸਕਦਾ ਹੈ। ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਲੜਾਈ ਜਿਹੜੀ ਹੈ ਜੀ ਉਹ 50-50 100-100 ਵੋਟਾਂ ਤੇ ਵੀ ਜਿਹੜੀ ਉਹ ਹੋਣੀ ਆ। ਤਾਂ ਜੇ ਜਿੰਨਾ ਕੁ ਵੀ ਜਿਹੜਾ ਜੀ ਉਹ ਡੈਮੇਜ ਹੋਊਗਾ ਉਹ ਕਾਂਗਰਸ ਪਾਰਟੀ ਨੂੰ ਹੋਊਗਾ ਜੀ। ਜੀ ਅਗਲੀ ਜਿਹੜੀ ਗੱਲ ਕਰੀਏ ਵੀ ਆਮ ਲੋਕਾਂ ਦੀ ਪਹੁੰਚ ਤੋਂ ਕਾਫੀ ਦੂਰ ਰਹੇਗੀ ਜਲ ਬੱਸ। ਕਦੇ ਜਲ ਬੱਸ ਦਾ ਕੱਲ ਜਿਹੜਾ ਉਹ ਟਰਾਇਲ ਕੀਤਾ ਗਿਆ, ਘੱਟ ਪਾਣੀ ਅਜੇ ਹੈ, ਵੈਸੇ ਪਾਣੀ ਪਿੱਛੋਂ ਛੱਡਿਆ ਹੋਇਆ ਦੱਸੀ ਦਾ। ਇਹਦੇ ਜਿਹੜਾ ਜੀ ਅੱਜ ਇਹਦਾ ਉਦਘਾਟਨ ਕੀਤਾ ਜਾਊਗਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੀ ਹਰੀਕੇ ਪੱਤਣ ਦੇ ਵਿੱਚ। ਔਰ ਇਹਨੂੰ ਕੱਲ ਜਿਹੜਾ ਸੀਗਾ ਜੀ ਉਤਾਰ ਕੇ ਪਾਣੀ ਦੇ ਵਿੱਚ ਜਿਹੜਾ ਜੀ ਇਹਦਾ ਟਰਾਇਲ ਕੀਤਾ ਗਿਆ। ਔਰ ਜਿਹੜੇ ਇਹਦੇ ਚਲਾਉਣ ਵਾਲੇ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਬਿਲਕੁਲ ਸਹੀ ਜਿਹੜਾ ਹੋਇਆ, ਔਰ 3 ਕਿਲੋਮੀਟਰ ਤੱਕ ਉਹਨਾਂ ਨੇ ਜਿਹੜੀ ਹੈ ਜੀ ਉਹ ਚਲਾ ਕੇ ਇਹ ਵੇਖੀ ਆ। ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਜੁਗਾੜੂ ਬੱਸ ਜਾਂ ਘੜੋਕਾ ਬੱਸ ਜਿਹੜੀ ਹੈ ਜੀ ਉਹ ਵੀ ਕਿਹਾ ਜਾ ਰਿਹਾ। ਜਿਹੜੀਆਂ ਇਹ ਚੁਰੀਆਂ ਰੈਂਪ ਜਿਹੜਾ ਜੀ ਉੱਥੋਂ ਇਹ ਉਤਾਰੀ ਗਈ ਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ ਬੱਸ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰੀ ਜਦੋਂ ਉਹਨਾਂ ਨੇ ਐਲਾਨ ਕੀਤਾ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਮਲੋਟ ਤੋਂ ਬਹਿ ਜਾਓ ਬੱਸ 'ਚ ਜਲ ਬੱਸ ਤੇ ਕੋਟਕਪੂਰੇ ਜਾ ਕੇ ਨਿਕਲਿਓ। ਏਦਾਂ ਦਾ ਤਾਂ ਕੁਛ ਨਹੀਂ ਹੋਣਾ। ਇਹ ਹਰੀਕੇ ਪੱਤਣ ਦੇ ਵਿੱਚ ਜਿਹੜੇ ਸੈਲਾਨੀ ਨੇ, ਜਿਹੜੇ ਵਿਜ਼ਿਟਰ ਆਉਂਦੇ ਨੇ, ਉਹਨਾਂ ਦੇ ਵਾਸਤੇ ਜਿਹੜੀ ਹੈ ਜੀ ਇਹ ਹੋ ਸਕਦੀ ਹੈ ਬੱਸ ਜਿਹੜੀ ਜੀ। ਪਰ ਇਹ ਡਿਪੈਂਡ ਕਰੂਗਾ ਕਿ ਜਿਹੜੀ ਬੂਟੀ ਵਗੈਰਾ ਖਾਸ ਤੌਰ ਦੇ ਉੱਤੇ ਹਰੀਕੇ ਪੱਤਣ 'ਚ ਰਹਿੰਦੀ ਆ, ਉਹਨੂੰ ਕਿੰਨਾ ਕੁ ਇਹ ਜਿਹੜਾ ਜੀ ਉਹ ਸਰ ਕਰ ਲੈਂਦੀ ਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਸਿਰਫ ਹਿੰਡ ਪਗਾਉਣ ਦੀ ਖਾਤਰ ਕਾਹਲੀ ਦੇ ਨਾਲ ਤਿਆਰ ਕੀਤੀ ਗਈ ਜੁਗਾੜੂ ਬੱਸ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਸੁਰੱਖਿਆ ਪੁਆਇੰਟ ਆਫ ਵਿਊ ਦੇ ਵਾਸਤੇ ਅਜੇ ਰਿਪੋਰਟਾਂ ਜਿਹੜੀਆਂ ਜੀ ਉਹ ਆਉਣੀਆਂ ਬਾਕੀ ਨੇ। ਪਰ ਇਹ ਆਮ ਬੰਦਾ ਜਿਹੜਾ ਜੀ ਜਿਹੜਾ ਦਿਹਾੜੀਦਾਰ ਜਾਂ ਜਿਹੜਾ ਜਿਹਨੂੰ ਆਪਣੀ ਰੋਜ਼ੀ ਰੋਟੀ ਦਾ ਫਿਕਰ ਪਿਆ ਰਹਿੰਦਾ, ਉਹਦੀ ਪਹੁੰਚ ਤੋਂ ਦੂਰ ਜਿਹੜਾ ਜੀ ਉਹ ਹੋਊਗੀ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਜਿਹੜੇ ਸੈਲਾਨੀ ਆਉਣਗੇ ਉਹਨਾਂ ਦੇ ਵਾਸਤੇ 2000 ਰੁਪਏ ਪ੍ਰਤੀ ਗੇੜਾ ਹੋਊਗਾ ਇਹ, ਜਦੋਂ ਕਿ ਜਿਹੜਾ ਇਹ ਜਲਬਲੀ ਬੱਸ ਹੈ ਜਿਹੜੀ ਉਹਦੇ ਅੱਡੇ ਤੋਂ 800 ਰੁਪਏ ਪ੍ਰਤੀ ਗੇੜਾ ਖਰਚ ਕੇ ਜਿਹੜਾ ਜੀ ਇਹਦਾ ਪਾਣੀ ਦੇ ਅੰਦਰ ਜਾ ਕੇ ਨਜ਼ਾਰਾ ਜਿਹੜਾ ਜੀ ਉਹ ਲਿਆ ਜਾ ਸਕਦਾ। ਪਰ ਇਹ ਸਾਰਾ ਕੁਝ ਡਿਪੈਂਡ ਕਰੂਗਾ ਜੀ ਸਿਕਿਉਰਿਟੀ ਪੁਆਇੰਟ ਆਫ ਵਿਊ ਜਿਹੜਾ ਉਹ ਦੇਖਣ ਤੋਂ ਬਾਅਦ ਕਿ ਕਿੰਨੀ ਇਹ ਸੁਰੱਖਿਅਤ ਹੈ ਪਾਣੀ ਦੇ ਵਿੱਚ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਉਮੀਦਵਾਰਾਂ ਦੀ ਸੂਚੀ ਮਾਮਲੇ ਦੇ ਵਿੱਚ ਅਲੱਗ ਥਲੱਗ ਪੈ ਰਹੇ ਨੇ ਕੈਪਟਨ। ਐਕਚੁਅਲੀ ਜੀ ਪਹਿਲਾਂ ਇਹਨੂੰ ਇੰਨਾ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਦਿੱਲੀ ਤੋਂ ਵਾਪਸ ਆ ਗਏ ਨੇ ਇੱਥੇ ਪੰਜਾਬ। ਔਰ ਪੰਜਾਬ ਆਉਣਾ ਉਹਨਾਂ ਦਾ ਨਾਰਾਜ਼ਗੀ ਜਿਹੜੀ ਹੈ ਜੀ ਉਹ ਹਾਈ ਕਮਾਂਡ ਦੇ ਨਾਲ ਦੱਸੀ ਜਾ ਰਹੀ ਆ। ਇਹ ਕਿਹਾ ਜਾ ਰਿਹਾ ਜੀ ਕਿ ਰਾਹੁਲ ਗਾਂਧੀ ਹੋਰਾਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਉਹਨਾਂ ਦੀ ਕੁਝ ਗਰਮਾ ਗਰਮ ਜਿਹੜੀ ਬਹਿਸ ਹੈ ਉਹ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦੇ ਨਾਲ ਹੋਈ ਦੱਸੀ ਦੀ ਆ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਸੋਨੀਆ ਗਾਂਧੀ ਹੋਰਾਂ ਦੇ ਵੱਲੋਂ ਜਿਹੜੀ ਇਹ ਲਿਸਟ ਜਾਰੀ ਕੀਤੀ ਜਾਣੀ ਸੀ, ਉਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਥ ਲੱਗ ਗਈ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਕੁਝ ਚੀਜ਼ਾਂ ਜਿਹੜੀਆਂ ਸੀਟਾਂ ਤਬਦੀਲ ਕੀਤੀਆਂ ਗਈਆਂ ਸੀ ਉਹਦਾ ਸਖਤ ਵਿਰੋਧ ਜਿਹੜਾ ਜੀ ਉਹ ਕੀਤਾ। ਇਹਨੂੰ ਲੈ ਕੇ ਇਹ ਸੂਚੀ ਅਟਕ ਗਈ। ਹੁਣ ਇਹ ਕਿਹਾ ਜਾ ਰਿਹਾ ਜੀ ਇਹ ਸੂਚੀ ਦੇ ਉੱਤੇ 15 ਜਾਂ 16 ਨੂੰ ਇੱਕ ਮੀਟਿੰਗ ਜਿਹੜੀ ਆ ਜੀ ਹੋਰ ਹੋਊਗੀ। ਉਸ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਸੂਚੀ ਕਦੋਂ ਜਿਹੜੀ ਆ ਉਹ ਜਾਰੀ ਕੀਤੀ ਜਾ ਰਹੀ ਹੈ। ਜਿਹੜੀ ਲਿਸਟ ਦੇ ਉੱਤੇ ਕਿੰਤੂ ਪਰੰਤੂ ਬਹੁਤਾ ਨਹੀਂ ਹੈਗਾ, ਉਹ ਵੀ ਲਿਸਟ ਹਾਲ ਦੀ ਘੜੀ ਜਿਹੜੀ ਆ ਜੀ ਉਹ ਕਾਂਗਰਸ ਦੀ ਰੋਕ ਲਈ ਗਈ ਆ। ਇਸ ਵੇਲੇ ਜਿਹੜੀ ਹਾਈ ਕਮਾਂਡ ਦੇ ਕੋਲੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਤੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ, ਇਹ 3 ਜਾਣੇ ਜਿਹੜੇ ਆ ਜੀ ਉਹ ਇਕੱਠੇ ਨੇ।
ਉਹਨਾਂ ਦੀ ਬੈਕਅਪ ਦੇ ਉੱਤੇ ਜਿਹੜਾ ਜੀ ਹਰੀਸ਼ ਰਾਏ ਚੌਧਰੀ, ਰਵਨੀਤ ਬਿੱਟੂ ਤੇ ਅੰਬਿਕਾ ਸੋਨੀ ਜਿਹੜੇ ਆ ਜੀ ਉਹਨਾਂ ਦੀ ਬੈਕਅਪ ਕਰ ਰਹੇ ਨੇ, ਭਾਵ ਕਿ ਉਹਨਾਂ ਨੂੰ ਅੱਗੇ ਮੂਹਰੇ ਲਾ ਕੇ ਜਿਹੜਾ ਜੀ ਉਹ ਬੁਲਵਾ ਰਹੇ ਨੇ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਦੇ ਨਾਲ ਇਸ ਵੇਲੇ ਸਿਰਫ ਆਸ਼ਾ ਕੁਮਾਰੀ ਜਿਹੜੀ ਪੰਜਾਬ ਮਾਮਲਿਆਂ ਦੀ ਇੰਚਾਰਜ ਲਾਈ ਹੋਈ ਆ, ਉਹ ਹੈ, ਸਿਰਫ ਉਹੀ ਉਹਨਾਂ ਦਾ ਸਾਥ ਦੇ ਰਹੀ ਹੈ, ਜਦੋਂ ਕਿ ਇੱਕ ਵੱਡਾ ਗਰੁੱਪ ਜਿਹੜਾ ਜੀ ਉਹ ਅਗੇਂਸਟ ਖੜਾ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਦੇ। ਔਰ ਉਹ ਇਸ ਗੱਲ ਦੀ ਵਿਰੋਧਤਾ ਕਰ ਰਿਹਾ ਹੈ ਕਿ ਜਿਹੜੀਆਂ ਦੂਜੀਆਂ ਪਾਰਟੀਆਂ 'ਚੋਂ ਆਏ ਹੋਏ ਨੇਤਾ ਨੇ ਉਹਨਾਂ ਨੂੰ ਇਹ ਟਿਕਟਾਂ ਜਿਹੜੀਆਂ ਜੀ ਉਹ ਨਾ ਦਿੱਤੀਆਂ ਜਾਣ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਸੋਚਦੇ ਨੇ ਕਿ ਜੇ ਕਾਂਗਰਸ ਅਜਿਹਾ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਚੋਣਾਂ ਦੇ ਵਿੱਚ ਕਾਂਗਰਸ ਜਿੱਤ ਜਾਂਦੀ ਆ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜ਼ਰੂਰੀ ਨਹੀਂ ਹੈ ਕਿ ਮੁੱਖ ਮੰਤਰੀ ਬਣਾਇਆ ਜਾਵੇ, ਉਹ ਉਦੋਂ ਪਹਿਲਾਂ ਆਪਣਾ ਇਹ ਜਿਹੜਾ ਜੀ ਕੋਰਮ ਪੂਰਾ ਕਰ ਲੈਣਾ ਚਾਹੁੰਦੇ ਨੇ ਕਿ ਜਿਹੜੀਆਂ ਟਿਕਟਾਂ ਉਹ ਦਿਵਾਉਣ ਉਹ ਆਪਣੇ ਬੰਦਿਆਂ ਨੂੰ ਦਿਵਾਉਣ ਤਾਂ ਕਿ ਕੱਲ ਨੂੰ ਉਹ ਉਹਨਾਂ ਦੇ ਨਾਲ ਜਿਹੜਾ ਜੀ ਉਹ ਖੜੇ ਹੋਣ। ਤੇ ਇਹਦੇ ਵਾਸਤੇ ਉਹਨਾਂ ਦੀ ਟੇਕ ਜਿਹੜੀ ਬਹੁਤੀ ਹੈ ਨਾ ਜੀ ਉਹ ਲੱਗੀ ਹੋਈ ਆ ਅਕਾਲੀ ਦਲ ਦੇ ਵਿੱਚੋਂ ਆਉਣ ਵਾਲੇ ਉਮੀਦਵਾਰਾਂ ਦੇ ਉੱਤੇ, ਜਿਹੜੀ ਕਿ ਇਸ ਗੱਲ ਦਾ ਵੀ ਚਰਚਾ ਜਿਹੜਾ ਜੀ ਉਹ ਚੱਲਦਾ ਰਿਹਾ ਕਿ ਜਦੋਂ ਅਕਾਲੀ ਸਰਕਾਰ ਸੀਗੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਖਾਸਮ ਖਾਸ ਜਿਹੜੇ ਸੀਗੇ ਜੀ ਉਹ ਅਕਾਲੀ ਦਲ ਦੇ ਵਿੱਚ ਭੇਜੇ, ਚਾਹੇ ਉਹ ਜੀਤਵਿੰਦਰ ਸਿੰਘ ਸਿੱਧੂ ਸੀ, ਚਾਹੇ ਉਹ ਅਵਿਨਾਸ਼ ਖੰਨਾ ਸੀਗਾ ਜੀ, ਤੇ ਚਾਹੇ ਉਹ ਜੋਗਿੰਦਰਪਾਲ ਜੈਨ ਸੀ, ਤਾਂ ਕਿ ਸਰਕਾਰ ਜਿਹੜੀ ਉਹ ਪੈਰਾਂ ਸਿਰ ਹੋ ਸਕੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਹੁਣ ਅਕਾਲੀ ਦਲ ਨੇ ਕੁਝ ਖਾਸ ਬੰਦੇ ਜਿਹੜੇ ਆ ਜੀ ਉਹ ਕਾਂਗਰਸ 'ਚ ਭੇਜੇ ਨੇ ਤਾਂ ਕਿ ਉਹ ਕੈਪਟਨ ਹੋਰਾਂ ਦਾ ਸਾਥ ਜਿਹੜਾ ਜੀ ਉਹ ਦੇਣ। ਪਰ ਜਿਹੜੀ ਵਿਰੋਧਤਾ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਅਗਵਾਈ ਦੇ ਵਿੱਚ, ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦੀ ਅਗਵਾਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸਹਿਣੀ ਪੈ ਰਹੀ ਆ, ਇਹ ਅਣਕਿਆਸੀ ਜਿਹੜੀ ਹੈ ਜੀ ਉਹ ਵਿਰੋਧਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧੜੇ ਦੇ ਵਾਸਤੇ ਕਹੀ ਜਾ ਰਹੀ ਹੈ। ਉਹਨਾਂ ਦੀ ਚੁੱਪ ਚਾਂ ਜਿਹੜੀ ਹੈ ਜੀ ਪਿਛਲੇ 2 ਦਿਨਾਂ ਤੋਂ ਉਹ ਕਈ ਸਵਾਲ ਖੜੇ ਕਰ ਰਹੀ ਹੈ। ਕਾਂਗਰਸ ਦੀਆਂ ਪੰਜਾਬ ਦੇ ਵਿੱਚ ਚੋਣ ਸਰਗਰਮੀਆਂ ਕੰਪਲੀਟਲੀ ਇਸ ਵੇਲੇ ਜਿਹੜੀਆਂ ਜੀ ਉਹ ਠੱਪ ਨੇ। ਇਹਦਾ ਜੇ ਕੋਈ ਲਾਹਾ ਲੈ ਰਹੀ ਹੈ ਪੂਰੀਆਂ ਚੋਣ ਸਰਗਰਮੀਆਂ ਦੇ ਠੱਪ ਹੋਣ ਦਾ ਤਾਂ ਉਹ ਆਮ ਆਦਮੀ ਪਾਰਟੀ ਹੈ, ਜਿਹੜੀ ਕਿ ਪੰਜਾਬ ਦੇ ਵਿੱਚ ਨਿਰੰਤਰ ਰੈਲੀਆਂ ਕਰ ਰਹੀ ਹੈ ਜੀ। ਜੀ, ਸੋ ਇਹਨਾਂ ਰੈਲੀਆਂ ਤੋਂ ਜੇ ਗੱਲ ਕਰੀਏ ਲੁਧਿਆਣੇ ਵਿੱਚ ਵੀ ਇਹਨਾਂ ਦੀ ਰੈਲੀ ਹੋਈ ਆ ਜਿਹੜੇ ਬੈਂਸ ਭਰਾਵਾਂ ਦੇ ਨਾਲ ਜੀ। ਕੱਲ ਇਹ ਰੈਲੀ ਜਿਹੜੀ ਹੋਈ ਆ ਕਾਫੀ ਵੱਡਾ ਇਕੱਠ ਜਿਹੜਾ ਜੀ ਉਹ ਹੋਇਆ ਦੱਸੀਦਾ ਉਧਰ ਜਿਹੜਾ ਜੀ, ਕਿਉਂਕਿ 2 ਰੂਪ ਦੇ ਵਿੱਚ ਜਿਹੜੀ ਜੀ ਉਹ ਕਰ ਰਹੀ ਹੈ ਰੈਲੀ, ਇੱਕ ਭਗਵੰਤ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਤੇ ਇੱਕ ਜਿਹੜਾ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਅਗਵਾਈ ਦੇ ਵਿੱਚ। ਜਿਹੜੀਆਂ ਦੂਜੀਆਂ ਰੈਲੀਆਂ ਨੇ ਵਿਧਾਨ ਸਭਾ ਹਲਕਿਆਂ ਦੇ ਵਿੱਚ, ਉਹਦੇ ਵਿੱਚ ਵੀ ਕਾਫੀ ਜਿਹੜਾ ਜੀ ਉਹ ਲੋਕਾਂ ਦਾ ਸਹਿਯੋਗ ਮਿਲ ਰਿਹਾ, ਖਾਸ ਤੌਰ ਦੇ ਉੱਤੇ ਜਲਾਲਾਬਾਦ ਦੇ ਵਿੱਚ ਜਿਹੜਾ ਸਹਿਯੋਗ ਪਾਰਟੀ ਨੂੰ ਮਿਲ ਰਿਹਾ ਜੀ, ਉਹ ਵੀ ਥੋੜਾ ਜਿਹਾ ਫਿਕਰਮੰਦੀ ਵਾਲੀ ਤਾਂ ਗੱਲ ਜਿਹੜੀ ਜੀ ਉਹ ਹੈਗੀ ਆ ਸੱਤਾਧਾਰੀ ਧਿਰ ਦੇ ਵਾਸਤੇ, ਖਾਸ ਤੌਰ ਦੇ ਉੱਤੇ। ਅਕਾਲੀ ਦਲ ਦੀਆਂ ਜੇ ਚੋਣ ਸਰਗਰਮੀਆਂ ਦੀ ਆਪਾਂ ਗੱਲ ਕਰੀਏ ਤਾਂ ਉਹਦੀਆਂ ਵੀ ਇੰਨੀਆਂ ਅਜੇ ਚੋਣ ਸਰਗਰਮੀਆਂ ਜਿਹੜੀਆਂ ਜੀ ਉਹ ਹੈ ਨਹੀਂ ਗੀਆਂ। ਬੇਸ਼ੱਕ ਜਿਹੜੇ ਉਹਨਾਂ ਨੇ ਉਮੀਦਵਾਰਾਂ ਦੀਆਂ ਐਲਾਨੀਆਂ ਨੇ ਉੱਥੇ ਵੀ ਰੈਲੀ ਟਾਈਪ ਜਿਹੜੀ ਕੁਝ ਨਹੀਂ ਹੋ ਰਹੀ, ਪਰ ਅਰਵਿੰਦ ਕੇਜਰੀਵਾਲ ਦੀਆਂ ਨਿਰੰਤਰ ਰੈਲੀਆਂ ਪੰਜਾਬ ਦੇ ਵਿੱਚ ਤੇ ਭਗਵੰਤ ਮਾਨ ਦੀਆਂ ਜਿਹੜੀਆਂ ਰੈਲੀਆਂ ਜੀ ਉਹ ਇਉਂ ਲੱਗਦਾ ਜੀ ਕਿ ਇੱਕ ਹੀ ਧਿਰ ਜਿਹੜੀ ਹੈ ਜੀ ਉਹ ਸਰਗਰਮ ਹੈ, ਬਾਕੀ 2 ਧਿਰਾਂ ਜਿਹੜੀਆਂ ਜੀ ਉਹ ਚੁੱਪ ਚਾਂ ਬੈਠੀਆਂ ਨੇ ਹਾਲ ਦੀ ਘੜੀ ਤੇ। ਜੀ ਜੀ, ਬਠਿੰਡੇ ਦਾ ਹਵਾਈ ਅੱਡਾ ਚਾਲੂ ਆ, ਕੀ ਇੱਕ ਹੋਰ ਚਿੱਟਾ ਹਾਥੀ? ਲੱਗਦਾ ਨਹੀਂ ਜੀ ਕਿ ਬਹੁਤਾ ਕੁਝ ਜਿਹੜਾ ਜੀ ਇਹ ਹੋਣਾ ਹੈ। ਤਾਂ ਚੋਣਾਂ ਤੋਂ ਪਹਿਲਾਂ ਦੀਆਂ ਜਿਹੜੀਆਂ ਜੀ ਤੁਸੀਂ ਇਹ ਕਹਿ ਲਓ ਕਿ ਇਹ ਜੁਗਾੜ ਬੰਦੀਆਂ ਨੇ। ਜਿਹੜਾ ਸਾਹਨੇਵਾਲ ਵਾਲਾ ਹਵਾਈ ਅੱਡਾ ਸੀਗਾ ਉਹਦਾ ਕੀ ਬਣਿਆ ਜੀ? 3-4 ਦਿਨਾਂ ਦੇ ਵਾਸਤੇ ਉੱਥੇ ਇੱਕ ਭੁੰਡੀ ਜੀ ਲਾਈ ਸੀਗੀ ਜਿਹੜੀ 9 ਸੀਟਾਂ ਵਾਲੀ, ਉਹ ਮੁੜ ਕੇ ਬੰਦ ਹੀ ਹੋ ਗਈ ਜੀ, ਪਤਾ ਹੀ ਨਹੀਂ ਲੱਗਿਆ। ਤੇ ਇਹ ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਜੀ ਕਿ 5 ਸਾਲਾਂ ਤੋਂ ਇਹ ਬਣਿਆ ਖੜਾ ਸੀਗਾ, ਡੋਮੈਸਟਿਕ ਇੱਥੋਂ ਸ਼ੁਰੂ ਹੋਣੀ ਆ, ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਲ ਦੀ ਘੜੀ। ਔਰ ਇਹ ਕਿਹਾ ਗਿਆ ਕਿ ਇੱਥੋਂ ਫਲਾਈਟਾਂ ਜਿਹੜੀਆਂ ਜੀ ਉਹ ਵਧਾਈਆਂ ਜਾਣਗੀਆਂ ਔਰ ਰੀਜਨਲ ਕਨੈਕਟੀਵਿਟੀ ਜਿਹੜੀ ਹੈ ਜੀ ਉਹ ਸ਼ੁਰੂ ਹੋਊਗੀ। ਜੇ ਕਿਉਂਕਿ ਸਾਹਨੇਵਾਲ ਵਾਲੀ ਜਿਹੜੀ ਫਲਾਈਟ ਸੀਗੀ ਜੀ, ਜਿਹੜਾ ਲੁਧਿਆਣਾ ਆ ਉੱਥੇ ਬਿਜ਼ਨਸਮੈਨ ਬਹੁਤ ਨੇ, ਕਿਉਂਕਿ ਇਹ ਤਾਂ ਦੇਖਣਾ ਹੁੰਦਾ ਨਾ ਤੁਹਾਨੂੰ ਜਿਹੜੀ ਪੈਸੰਜਰ ਕਿੱਥੋਂ ਮਿਲਣੇ ਨੇ। ਬਠਿੰਡੇ ਤੋਂ ਕੀ ਪੈਸੰਜਰ ਜਿਹੜੇ ਆ ਜੀ ਉਹ ਮਿਲਣਗੇ ਇਹਦੇ ਵਿੱਚ ਫਲਾਈਟ ਦੇ ਵਿੱਚ ਜਾਣ ਦੇ ਵਾਸਤੇ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਲੁਧਿਆਣੇ ਤੋਂ ਸਕਸੈਸਫੁਲ ਨਹੀਂ ਹੋਈ, 9 ਸੀਟਰ ਹੀ ਸਕਸੈਸਫੁਲ ਨਹੀਂ ਹੋਇਆ, ਤੇ ਬਠਿੰਡੇ ਤੋਂ ਕਿਹੜੇ ਤਰੀਕੇ ਦੇ ਨਾਲ ਇਹ ਜਿਹੜਾ ਜੀ ਉਹ ਸਕਸੈਸਫੁਲ ਹੋ ਜਾਊਗਾ, ਜਦੋਂ ਕਿ ਤੁਹਾਡੇ ਕੋਲੇ 2 ਇੰਟਰਨੈਸ਼ਨਲ ਏਅਰਪੋਰਟ ਨੇ, ਇੱਕ ਅੰਮ੍ਰਿਤਸਰ ਦਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ, ਦੂਸਰਾ ਮੋਹਾਲੀ ਦੇ ਵਿੱਚ ਜਿਹੜਾ ਜੀ ਉਹ ਨਵਾਂ ਬਣਿਆ। ਤੁਸੀਂ ਉਹਨਾਂ ਦੀ ਜੇ ਕਨੈਕਟੀਵਿਟੀ ਵਧਾਓ ਤਾਂ ਪੰਜਾਬ ਸਰਕਾਰ ਨੂੰ ਰੈਵਨਿਊ ਵੀ ਆ ਸਕਦਾ ਹੈ, ਲੋਕਾਂ ਦੇ ਵਾਸਤੇ ਸਹੂਲਤਾਂ ਵੀ ਹੋ ਸਕਦੀਆਂ ਨੇ। ਲੋਕਾਂ ਕੋਲੇ ਬੱਸ ਤੇ ਚੜ੍ਹਨ ਜੋਗੇ ਪੈਸੇ ਨਹੀਂ ਹੈਗੇ। ਇੱਦਾਂ ਸ਼ਹਿਰਾਂ ਦੇ ਵਿੱਚੋਂ ਫਲਾਈਟ ਜਿਹੜੀਆਂ ਪੰਜਾਬ ਦੇ ਵਿੱਚੋਂ ਕਿਹੜੇ ਤਰੀਕੇ ਨਾਲ ਸਕਸੈਸਫੁਲ ਹੋ ਜਾਣਗੀਆਂ ਜੀ, ਸੋਚਣ ਵਾਲੀ ਇਹ ਗੱਲ ਹੈ ਜੀ। ਜੇ ਦੇਖਿਆ ਜਾਵੇ ਹੈ ਕਿਹੜੀ ਬਹੁਤੀ ਆਬਾਦੀ ਕਿਹੜੀ ਆ ਪੰਜਾਬ ਦੇ ਵਿੱਚ ਜੀ,
ਕਿੰਨੇ ਕੁ ਇੱਥੇ ਮਿਲੀਅਨੇਅਰ ਜਿਹੜੇ ਉਹ ਰਹਿੰਦੇ ਨੇ ਜਿਹੜੇ ਰੋਜ਼ ਦਿੱਲੀ ਜਾ ਸਕਦੇ ਤੇ ਉੱਥੋਂ ਆ ਸਕਦੇ ਜਹਾਜ਼ 'ਤੇ ਚੜ੍ਹ ਕੇ। ਜੀ 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 ਬਿਲਕੁਲ। ਅਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਅਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਪਾਰਟੀ ਵਿੱਚ ਕੋਈ ਆ ਗਿਆ ਨਵਾਂ ਬੰਦਾ, ਪਹਿਲੀ ਪਾਰਟੀ ਨੂੰ ਆਇਆ ਛੋੜ ਮੀਆਂ। ਪਾਰਟੀ ਵਿੱਚ ਕੋਈ ਆ ਗਿਆ ਨਵਾਂ ਬੰਦਾ, ਪਹਿਲੀ ਪਾਰਟੀ ਨੂੰ ਆਇਆ ਛੋੜ ਮੀਆਂ। ਅੱਗੋਂ ਕਹਿੰਦਾ ਪ੍ਰਧਾਨ ਫਿਰ ਮਾਣ ਕਰਕੇ ਇਹੋ ਜਿਹਿਆਂ ਦੀ ਸਾਨੂੰ ਸੀ ਲੋੜ ਮੀਆਂ ਜੀ। ਪਹਿਲੀ ਪਾਰਟੀ ਕਿਹਾ ਜੀ ਠੀਕ ਹੋਇਆ, ਚੋਰ ਠੱਗਾਂ ਦਾ ਇਹਦੇ ਨਾਲ ਜੋੜ ਮੀਆਂ। ਉਦਾਂ ਸ਼ਰਤ ਕੋਈ ਲਾਵੇ ਤਾਂ ਅੱਜ ਉਹਨੂੰ ਸਕਦੇ ਪਿਛਾਂਹ ਨੂੰ ਅਸੀਂ ਹਾਂ ਮੋੜ ਮੀਆਂ। 40 ਕਿਸਮ ਦੇ ਕੇਸ ਹਨ ਉਸ ਉੱਪਰ, ਕੇਸ ਖੋਲੇ ਤਾਂ ਆਊ ਉਹ ਪਰਤ ਮੀਆਂ। 40 ਕਿਸਮ ਦੇ ਕੇਸ ਹਨ ਉਸ ਉੱਪਰ, ਕੇਸ ਖੋਲੇ ਤਾਂ ਆਊ ਉਹ ਪਰਤ ਮੀਆਂ। ਜਾਣਾ ਬੋਲਿਆ ਨਹੀਂ ਦੂਜੀ ਪਾਰਟੀ ਤੋਂ, ਜਿੱਤੀ ਪਈ ਹੈ ਅਸਾਂ ਦੀ ਸ਼ਰਤ ਮੀਆਂ। ਜੀ 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 ਬਹੁਤ ਬਹੁਤ ਧੰਨਵਾਦ ਪੰਨੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।